शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। तो फिर बाबे नानक दियां दुआवां ही लैके जानियां ते भोले तक साडा पिंड। लो जी आ बजुर्ग एग्जैक्ट उस जगह ते पहुंच गए ने कि जिथे उन्हां दा जन्म होया सी। अपने कदम पर खुशी होई जाए सुन के ये बयान नहीं, ये चीज़ां नहीं बयान नहीं कर सकते, बयान नहीं कर सकते। पंजाबी लहर की टीम ने बहुत धन्नवादी हाँ जिन्हें कि सानू अपने पिंड तक साडे कहता साडे घर तक उत्थे तक पहुंचाया। बाबे नानक नूं पहला बीजे नूं कोई नहीं सानू इह जिहा। अस्सलाम वालेकुम, सत श्री अकाल। मैं नासिर ढिल्लों। पंजाबी लहर की टीम जिवें तुहानूं पता 1947 की वंड के हवाले दे नाल मुख्तलिफ किस्म के प्रोग्राम जिहड़े उधरों लोग उजड़ के इधर आए या इधरों उधर गए उन्हां दीयां कहानियां दास्तानां तुहाडे तक रखते रहीदा। अज साडे को गुरपुरब दा ननकाना साहब तीसरा दिन है। इत्थे साडे को पहुंचे ने मेरे फेसबुक ते व्हाट्सएप पे जुड़े ने साडे नाल हरजीत ते नाल उन्हां दे जोगिंदर सिंह। ये आए ने पिछों पिंड बेगमकोट जंडियाला जिला हुशियारपुर का। तो ये इत्थे केस किवें बाबा जी दी बाबे नानक दे जन्मदिन ते आए थे उस तो इलावा इन्हां दी की ख्वाहिश वो भी इन्हां कुछ मेरे नाल शेयर कीतियां ते उन्हां नाल गलबात करदे आं पुछदे आं। अस्सलाम वालेकुम, सत श्री अकाल। पहला तो दसो बहुत बहुत तुहानूं मुबारक, बल्कि सारी संगत नूं सारी दुनिया दे वसण वाले सिखां नूं ओवरऑल सारी दुनिया नूं बाबे दे जन्मदिन दीयां ढेर सारियां ਵਧਾਈਆਂ। ਅਸੀਂ ਮੁਬਾਰਕਾਂ ਕਹਿੰਦੇ ਤੁਸੀਂ ਵਧਾਈਆਂ ਕਹਿੰਦੇ। बहुत वधिया जी बहुत। ਤੇ ਐਤਕਾਂ ਇੱਕ ਦਿਨ ਪਹਿਲਾਂ 21 ਵਾਲੇ ਦਿਨ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਸਾਡੇ ਪਿਆਰਾ ਆਕਾ ਉਹਨਾਂ ਦਾ ਵੀ ਜਨਮ ਦਿਨ ਸੀ। ਹਾਂਜੀ ਹਾਂਜੀ। ਇੱਥੇ ਹੀ ਗੁਰਦੁਆਰਾ ਸਾਹਿਬ ਦੇ ਗੇਟ ਤੇ ਆਪਣੇ ਸਿੱਖ ਭਾਈਚਾਰੇ ਨੇ ਵੀ ਸੈਲੀਬ੍ਰੇਟ ਕੀਤਾ। ਹਾਂਜੀ ਉਹਨੇ ਮੁਸਲਮਾਨਾਂ ਨੇ ਹੁਣ ਐਵੇਂ ਮਨਾਉਂਦੇ ਆ ਕਿ ਸੋ ਕਿਵੇਂ ਦਾ ਲੱਗਾ ਫਿਰ ਉਧਰੋਂ ਇੱਧਰ ਆਉਣਾ ਪਾਕਿਸਤਾਨ ਦਾ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਸਾਨੂੰ ਤਾਂ ਬਹੁਤ ਚੰਗਾ ਲੱਗਾ। ਬਹੁਤ ਚੰਗਾ ਲੱਗਾ। ਹਾਂਜੀ ਸਾਡੀ ਇੱਛਾ ਇਹ ਸੀ ਕਿ ਅਸੀਂ ਜਾਣ ਕੇ ਨਨਕਾਣਾ ਸਾਹਿਬ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਦੇਖਣਾ। ਹਾਂ ਤੇ ਪਹਿਲਾਂ ਨਹੀਂ ਵੇਖਿਆ ਨਨਕਾਣਾ ਸਾਹਿਬ? ਨਾ ਜੀ ਨਹੀਂ। ਵੇਖ ਲਓ, ਤੁਸੀਂ ਦੱਸਿਆ ਆਪੇ ਵੇਖਿਆ ਨਹੀਂ ਦੇਖਿਆ। ਹਾਂ ਤੁਸੀਂ 2 ਸਾਲ ਜਦੋਂ ਇੱਥੋਂ ਗਏ? नहीं 2 साल ਦੇ ਗਏ ਨਾ। 2 ਸਾਲ ਦੇ ਇੱਧਰੋਂ ਗਏ ਹਾਂ ਅਸੀਂ। ਕੁਛੜ ਚੁੱਕ ਕੇ ਗਏ ਨਾ। ਵੇਖਿਆ ਤਾਂ ਹੋਇਆ ਨਾ ਫਿਰ, ਭਾਵੇਂ ਨਹੀਂ ਯਾਦ ਦੇਖਿਆ ਜੀ। ਉਹ ਤਾਂ ਹੁਣ ਬਡੇਰੇ ਸਾਡੇ ਜਿਹੜੇ ਗਏ ਉਹ ਉੱਧਰ ਉਹ ਦੱਸਦੇ ਸੀ। ਸਾਡੀ ਜਿੱਦਾਂ ਬੀਬੀ ਸੀਗੀ, ਸਾਡਾ ਭਾਈਆ ਸੀ, ਉਹਨੇ ਦੱਸਣਾ ਪਏ ਇੱਦਾਂ ਕਰਕੇ ਸਾਡੇ ਨਾਨਕੇ ਜਿਹੜੇ ਸਾਡੇ 6 ਚੱਕ ਸੀ। ਲਾਗੇ 6 ਚੱਕ? ਹਾਂਜੀ ਹਾਂਜੀ। ਤੇ ਭੋਲੇ ਚੱਕ ਸਾਡਾ ਪਿੰਡ ਸੀ। ਭੋਲੇ ਚੱਕ? ਹਾਂਜੀ ਠੀਕ। ਹਾਂ ਠੀਕ। ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਪੁੱਛਦੇ ਆ ਜਿਵੇਂ ਜਦੋਂ ਗਏ ਵੀਜ਼ਾ ਲੈਣ ਵਾਸਤੇ ਅਪਲਾਈ ਕੀਤਾ, ਕਿਹੜੇ ਜਥੇ 'ਤੇ ਕੀਤਾ ਅਪਲਾਈ? ਲੁਧਿਆਣੇ ਨੇ ਹੁਸ਼ਿਆਰਪੁਰ ਤੋਂ। ਹਾਂਜੀ। ਕੋਈ ਹੋਈ ਤਾਂ ਨਹੀਂ ਕੋਈ ਪ੍ਰੋਬਲਮ ਵੀਜ਼ਾ ਲੈਣ ਲੱਗੇ? ਆਉਂਦੇ ਨਾ ਵੀ ਲੋਕ ਬੜਾ ਇੱਕ ਦੂਜੇ ਨੂੰ ਡਰਾਉਂਦੇ ਹੋ ਨਾ ਜਾਓ ਕੋਈ ਸਾਨੂੰ ਜਾਣ ਕੇ ਇਹੋ ਜਿਹਾ ਨਹੀਂ ਹੋਇਆ। ਡਰਾਉਂਦੇ ਬਹੁਤ ਸੀ ਭਾਜੀ, ਡਰਾਉਂਦੇ ਬਹੁਤ ਸੀ। ਬਹੁਤ ਡਰਾਉਂਦੇ ਪਏ ਵੀ ਜਿਹਦਾ ਕਿਤੇ ਮਤਲਬ ਪਾਕਿਸਤਾਨ ਦਾ ਵੀਜ਼ਾ ਲੱਗ ਜਾਵੇ ਉਹਦਾ ਕਿਤੇ ਅਮਰੀਕਾ ਜਾਂ ਕੈਨੇਡਾ ਫੋਰਨ ਦਾ ਵੀਜ਼ਾ ਲੱਗਣਾ ਹੀ ਨਹੀਂ ਕਹਿੰਦੇ ਮੁੜ ਕੇ ਵੀਜ਼ਾ। ਤੇ ਪਰ ਸਾਨੂੰ ਅਸੀਂ ਤਾਂ ਬਾਬੇ ਨਾਨਕ ਦੇ ਆ, ਅਸੀਂ ਉਹਦੇ ਕਰਕੇ ਇੱਥੇ ਆਏ ਆ। ਹੁਣ ਬਾਬੇ ਨਾਨਕ ਨੂੰ ਬਹੁਤਾ ਮੰਨਦੇ ਕਿ ਵੀਜ਼ੇ ਨੂੰ ਬਹੁਤਾ ਮੰਨਦੇ? ਨਹੀਂ ਬਾਬੇ ਨਾਨਕ ਨੂੰ ਪਹਿਲਾਂ ਵੀਜ਼ੇ ਨੂੰ ਕੋਈ ਨਹੀਂ ਸਾਨੂੰ ਇਹੋ ਜਿਹਾ। ਨਹੀਂ ਜਿਹੜਿਆ ਕਹਿੰਦੇ ਆ ਵੀ ਵੀਜ਼ਾ ਨਹੀਂ ਲੱਗਦਾ ਫੌਰਨ, ਮੈਂ ਉਹਨਾਂ ਨੂੰ ਜਵਾਬ ਦੇਣਾ ਵੀ ਫਿਰ ਬਾਬੇ ਨਾਨਕ ਨੂੰ ਤੁਸੀਂ ਘੱਟ ਮੰਨਦੇ ਹੋ, ਵੀਜ਼ੇ ਨੂੰ ਫਿਰ ਬਹੁਤਾ ਮੰਨਦੇ ਜੀ। ਹੈ ਚਲੋ ਜੀ, ਰੱਬ ਇਹ ਵੀ ਬਿਹਤਰੀ ਕਰੇ ਇਹਨਾਂ ਦੇ ਵਿੱਚ ਜਿਹੜੇ ਆ ਖਲਫਸ਼ਾਰ ਨੇ ਵੀ ਰੱਬ ਦੂਰ ਕਰੇ ਤੇ ਦੋਵਾਂ ਮੁਲਕਾਂ ਦੇ ਵਿੱਚ ਜਿਵੇਂ ਹੁਣ ਆਪਸ ਵਿੱਚ ਪਿਆਰ ਬਣ ਜਾਏ। 28 ਤਰੀਕ ਨੂੰ ਤੁਸੀਂ ਖਬਰਾਂ ਨਹੀਂ ਸੁਣੀਆਂ ਹੋਣੀ, ਇੱਧਰ ਆ ਗਏ ਜੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ ਐਲਾਨ ਕੀਤਾ ਨੀਂਹ ਪੱਥਰ ਰੱਖਣ ਦਾ 28 ਤਰੀਕ ਨੂੰ ਕਰਤਾਰਪੁਰ ਲਾਂਘੇ ਦਾ। ਉਹ ਤਾਂ ਬਹੁਤ ਵਧੀਆ ਜੀ, ਉਹ ਤੁਹਾਡਾ ਧੰਨਵਾਦ ਬਹੁਤ ਬਹੁਤ। ਹਾਂ ਉਹ ਤਾਂ ਹੋਰ ਆਸਾਨੀ ਹੋ ਜਾਏਗੀ। ਲਓ ਜੀ, ਉੱਥੇ ਸਾਡੇ ਕੋਲ ਅਸੀਂ ਜਾਂਦੇ ਬਾਬੇ ਨਾਨਕ ਦੇ ਡੇਰੇ, ਉੱਥੋਂ ਬਿਲਕੁਲ ਸਰਹੱਦ ਨਾਲ ਆ, ਨਾਲ ਹੀ ਰਾਵੀ ਆ ਪਰੇ। ਅੱਛਾ, ਕਿਵੇਂ ਦੀਆਂ ਯਾਦਾਂ ਲੈ ਕੇ ਉੱਧਰੋਂ ਆਏ ਵੀ ਆਪਾਂ ਉੱਥੇ ਜਾ ਕੇ ਆਹ ਕਰਨਾ ਤੇ ਆਹ ਵੇਖਣਾ, ਤੇ ਹੁਣ ਤੱਕ ਕੀ ਵੇਖਿਆ? ਅਸੀਂ ਜੀ ਇੱਕ ਤਾਂ ਸੱਚਾ ਸੌਦਾ ਦੇਖਿਆ,
ਇੱਥੋਂ ਗਏ ਕੱਲ ਹੂੰ ਉਹ ਦੇਖਿਆ ਤੇ ਅੱਜ ਅਸੀਂ ਆ ਗੁਰਦੁਆਰੇ ਆਪਣੇ ਸਾਰੇ ਦੇਖੇ ਸੱਤੇ ਜਿਹੜੇ ਇੱਥੇ ਨੇ ਹਾਂਜੀ ਸੱਤ ਨੇ ਹਾਂਜੀ ਸਾਰੇ ਵੇਖ ਲਏ ਸਾਰੇ ਦੇਖੇ ਠੀਕ ਤੇ ਇਹ ਹੁਣ ਜੋ ਕੁਛ ਅਸੀਂ ਜਾਣੀ ਕਿ ਇੱਧਰ ਦੇਖਿਆ ਸੀ ਉਹ ਕੁਛ ਜਾ ਕੇ ਦੱਸਣਾ ਉਹਨਾਂ ਨੇ ਠੀਕ ਹੈ ਤੁਸੀਂ ਇਹ ਵੀ ਦੱਸੋ ਵੀ ਆਵਾਮ ਦਾ ਤੁਸੀਂ ਮੇਲ ਜੁਲ ਜਾਂ SGPP SGPC ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਦੀ ਜਾਂ ਗਵਰਨਮੈਂਟ ਅਫੀਸ਼ੀਅਲ ਜਿੰਨੇ ਵੀ ਤੁਹਾਨੂੰ ਮਿਲੇ ਸਿਕਿਉਰਿਟੀ ਦੇ ਉਹਨਾਂ ਦਾ ਤੰਗੀ ਕਿਵੇਂ ਨਹੀਂ ਕੋਈ ਤੰਗੀ ਨਹੀਂ ਇੱਧਰ ਇਹ ਐਵੇਂ ਰੌਲਾ ਹੀ ਆ ਹੂੰ ਤੰਗੀ ਕੋਈ ਨਹੀਂ ਉਹ ਤਾਂ ਪਿਆਰ ਬਹੁਤ ਕਰਦੇ ਆ ਅੱਛਾ ਆਪਣੇ ਲੋਕ ਇੱਧਰ ਤੁਹਾਡੇ ਜਿਹੜੇ ਆ ਹੂੰ। ਬਹੁਤ ਪਿਆਰ ਕਰਦੇ ਸਾਡੇ ਨੂੰ ਜਿਹਨੂੰ ਵੀ ਮਿਲੇ ਆ ਅਸੀਂ ਹੂੰ ਫੌਜੀ ਸੀ ਜਾਂ ਪੁਲਿਸ ਵਾਲਾ ਬੰਦਾ ਸੀ ਹੂੰ ਉਹਨੂੰ ਬਹੁਤ ਪਿਆਰ ਕੀਤਾ ਇੱਧਰ ਹੂੰ ਹਾਂ ਹਰਜੀਤ ਤੇਰਾ ਕਿਵੇਂ ਜੀ ਵਿਆਹ ਹੋਇਆ ਤੇਰਾ ਹਾਂਜੀ ਵਿਆਹ ਹੋਇਆ ਜੀ ਮੈਂ ਕਿੰਨੇ ਨਿਆਣੇ 2 ਬੱਚੇ ਨੇ ਤੇ ਬੱਚਿਆਂ ਜਾਂ ਘਰ ਦੀ ਨੇ ਨਹੀਂ ਕਿਹਾ ਹਰਜੀਤ ਨਾ ਜਾ ਨਹੀਂ ਜੀ ਉਹਨਾਂ ਨੂੰ ਇਹ ਪਤਾ ਸੀ ਵੀ ਇਹਨਾਂ ਨੇ ਬਾਪੂ ਜੀ ਨੂੰ ਨਹੀਂ ਕਿਹਾ ਤੇ ਹੋਣਾ ਹੁਣ ਤੂੰ ਨਾ ਦੱਸੇ ਤੇ ਵੱਖਰੀ ਗੱਲ ਹੈ। ਨਹੀਂ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਉਹਨਾਂ ਨੂੰ ਇਹ ਪਤਾ ਸੀ ਵੀ ਇਹਨਾਂ ਬਾਪੂ ਜੀ ਦੇ ਜਿੱਦਾਂ ਆਖਰੀ ਇੱਛਾ ਜ਼ਿੰਦਗੀ ਦੀ ਆ ਵੀ ਮੈਂ ਆਪਣੇ ਨਨਕਾਣਾ ਸਾਹਿਬ ਜਾਂ ਆਪਣੇ ਪਿੰਡ ਦੇ ਦਰਸ਼ਨ ਕਰਨੇ ਆ ਅੱਛਾ ਅੱਛਾ ਤੇ ਉਹ ਪਰਮਾਤਮਾ ਨੇ ਬਾਬੇ ਨਾਨਕ ਦੀ ਸੇਵਾ ਮੇਰੇ ਹਿੱਸੇ ਲਾਈ ਹੈ 2 ਅਸੀਂ ਬ੍ਰਦਰ ਆ ਵੱਡਾ ਅਸੀਂ ਚਲੋ 2 ਇਕੱਠੇ ਕੰਮ ਕਰਦੇ ਆ ਤੇ ਉਹ ਇਹ ਸੇਵਾ ਮੇਰੇ ਹਿੱਸੇ ਲਾਈ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਰੁਕਣਾ ਹੈ ਨਹੀਂ ਜੋ ਮਰਜ਼ੀ ਕਰ ਲਵੇ ਅੱਛਾ ਖੇਤੀ ਖੁਦੀ ਹੈਗੀ ਪਿੰਡ ਖੇਤੀ ਹੈਗੇ 2 ਖੇਤਾਂ ਦੀ ਕਰੀ ਦੀ ਆ ਤੇ ਇੱਥੇ ਰੱਖਿਆ ਆ ਤੇ ਬਾਕੀ ਟਰੈਕਟਰ ਕਿਹੜਾ ਰੱਖਿਆ ਹਾਂ 735 ਸਵਰਾਜ ਸਵਰਾਜ ਹਾਂਜੀ ਚਲਾ ਲੈਂਦੇ ਹੋ ਨਾ ਮੈਂ ਤਾਂ ਨਹੀਂ ਚਲਾਉਂਦਾ ਇਹਨਾਂ ਦਾ ਹੀ ਕੰਮ ਆ ਅੱਛਾ ਮੁੰਡੇ ਚਲਾਉਂਦੇ ਹਾਂਜੀ ਮੁੰਡੇ ਹੀ ਚਲਾਉਂਦੇ ਅੱਛਾ ਪਿੰਡ ਜਿਹੜਾ ਤੁਸੀਂ ਦੱਸਿਆ ਪਿੰਡ ਕਿਹੜਾ ਵੇਖਣਾ ਚਾਹੁੰਦੇ ਹੋ ਕਿਹੜਾ ਪਿੰਡ ਤੁਹਾਡਾ ਭੋਲੇ ਚੱਕ। ਭੋਲੇ ਚੱਕ ਕੇ ਉਹ ਵੀ ਲੱਗ ਗਈ ਹੈ ਹਾਂਜੀ ਜੇ ਤੁਹਾਨੂੰ ਲੈ ਜਾਈਏ ਪਿੰਡ ਆਪਣਾ ਤੁਸੀਂ 2 ਸਾਲਾਂ ਦੇ ਤਾਂ ਕੀ ਪਤਾ ਲੱਗੂ ਤੁਹਾਨੂੰ ਅਸੀਂ ਜੇ ਕੋਈ ਤਾਂ ਉੱਥੇ ਵੱਡਾ ਵਡੇਰਾ ਕੋਈ ਹੋਇਆ ਉਸ ਟਾਈਮ ਦਾ ਤੱਕ 10-12 ਸਾਲ ਦਾ ਹੋਊਗਾ ਉਹਦੇ ਨਾਲ ਜਾਣੀ ਕਿ ਰਸਤਾ ਕਾਇਮ ਕਰ ਸਕਦੇ ਉਹ ਵੀ ਉਧਰ ਦਾ ਜਾਣੀ ਕਿ ਜਿਹੜਾ ਇੱਧਰ ਦਾ ਹੋਊਗਾ ਤੇ ਦੂਏ ਜਿਹੜੇ ਆਏ ਉਹਨਾਂ ਨੂੰ ਕੀ ਪਤਾ ਉਹਨਾਂ ਤਾਂ ਕੋਈ ਪਤਾ ਨਹੀਂ ਜਿਹੜੇ ਮਹਾਜਰ ਉਹਨਾਂ ਨੂੰ ਮਹਾਜਰ ਉਹਨਾਂ ਨੂੰ ਕੀ ਪਤਾ ਜਿਹੜੇ ਉਧਰੋਂ ਜਿੱਦਾਂ ਅਸੀਂ ਉਧਰ ਗਏ ਤਾਂ ਜਾਂ ਉਧਰੋਂ ਇੱਧਰ ਆਏ ਉਹਨਾਂ ਨੂੰ ਕੀ ਪਤਾ ਇਹ ਤਾਂ ਜਿਹੜੇ ਸਾਡੇ ਪਿੰਡ ਆਪਣਾ ਵੇਖ ਲਓ ਇੱਥੇ ਤੁਹਾਡੇ ਕੋਲ ਨਨਕਾਣਾ ਸਾਹਿਬ ਦਾ ਵੀਜ਼ਾ ਹੈਗਾ ਤਦ ਪਾਬੰਦੀ ਕੋਈ ਨਹੀਂ ਕਿ ਤੁਹਾਨੂੰ ਅੱਛਾ ਤੁਸੀਂ ਜਾ ਸਕਦੇ ਜੇ ਬੇਸ਼ੱਕ ਇਥੋਂ ਬਾਹਰ ਨਿਕਲ ਕੇ ਰਕਸ਼ਾ ਫੜ ਕੇ ਤੇ ਪਿੰਡ ਕਿਉਂਕਿ ਲੀਗਲੀ ਤੁਹਾਡੇ ਕੋਲ ਵੀਜ਼ਾ ਨਨਕਾਣਾ ਸਾਹਿਬ ਦਾ ਬਾਹਰ ਚਲੋ ਦੂਸਰੇ ਸ਼ਹਿਰਾਂ ਦਾ ਨਹੀਂ ਹੈਗਾ ਇਹ ਨਨਕਾਣਾ ਸਾਹਿਬ 'ਚ ਪੈਂਦਾ ਹਾਂ ਨਨਕਾਣਾ ਸਾਹਿਬ ਫਿਰ ਤਾਂ ਜਾਓ ਬੜੀ ਤੁਸੀਂ ਜਲਦੀ ਪਿੰਡ ਆਪਣਾ ਵੇਖੋ ਹਾਂਜੀ ਤੇ ਬਲਕਿ ਆਪਾਂ ਤੁਹਾਡੇ ਨਾਲ ਮੁੰਡਾ ਵੀ ਘਲਾਵਾਂਗੇ ਬਲਕਿ ਆਪ ਵੀ ਨਾਲ ਕਰ ਲੂੰਗੇ ਤਾਂ ਤਾਂ ਹੀ ਆ ਉਦਾਂ ਤੁਹਾਡਾ ਬਹੁਤ ਸਾਨੂੰ ਧੰਨਵਾਦ ਹੋਊਗਾ ਭਾਜੀ ਜੇ ਇੰਨਾ ਕੰਮ ਤੁਸੀਂ ਕਰ ਦੋਗੇ ਤਾਂ ਬਹੁਤ ਧੰਨਵਾਦ ਤੁਹਾਡਾ ਅੱਛਾ ਹਾਂ ਤੇ ਲੈ ਕੇ ਇੱਥੋਂ ਕੀ ਜਾਣਾ ਪਾਕਿਸਤਾਨ ਕੀ ਪਿੱਛੋਂ ਸੁਣਾ ਹੈ ਵੀ ਫਲਾਣੀ ਸ਼ਹਿਰ ਲੈ ਕੇ ਆਇਓ ਇਹ ਤਾਂ ਸਿਰਫ ਬਾਬੇ ਨਾਨਕ ਦੀਆਂ ਦੁਆਵਾਂ ਹੀ ਲੈ ਕੇ ਜਾਣੀਆਂ ਅੱਛਾ ਤੇ ਦੇ ਕੇ ਨਹੀਂ ਜਾਣੀਆਂ ਸਾਨੂੰ ਦੁਆਵਾਂ ਤੁਹਾਨੂੰ ਵੀ ਦੁਆਵਾਂ ਦੇ ਕੇ ਜਾਣੀਆਂ ਕਿਹੜੇ ਤੁਸੀਂ ਪੈਸੇ ਸਾਡੇ ਲੱਗਣੇ ਆ? ਨਾ ਤੁਸੀਂ ਵੀ ਸਾਡੇ ਭਰਾ ਆ ਤੁਸੀਂ ਕਿਹੜੇ ਨਹੀਂ ਹੈ ਚਲੋ ਦੁਆਵਾਂ ਦੋ ਵੀ ਤੇ ਲਓ ਵੀ ਹਾਂਜੀ ਜਦ ਦੇਖੋ ਇਹ ਐਵੇਂ ਆਪਣੀਆਂ ਗਵਰਨਮੈਂਟਾਂ ਨੇ ਪਾੜੇ ਪਾਇਓ ਆ ਉਹ ਸਾਡੇ ਸਿੱਖਾਂ ਤੇ ਜਾਂ ਹੋਰ ਕਿਸੇ 'ਚ ਕੋਈ ਪਾੜੇ ਨਹੀਂ ਇਨੀ ਪਾੜੇ ਪਾਇਓ ਆ ਜਿਹੜੇ ਲੀਡਰ ਆਪਣੇ ਉੱਤੇ ਆ ਆ ਬਾਕੀ ਆਵਾਮ ਦੇ ਵਿੱਚ ਤੁਸੀਂ ਵੇਖਿਆ ਹੀ ਹੋਣਾ ਵਾ ਸਾਰੇ ਉਹ ਦੇਖਿਆ ਹੀ ਆ ਜੀ ਪੁਲਿਸ ਵਾਲੇ ਵੀ ਤੇ ਆਰਮੀ ਵਾਲੇ ਰੇਂਜਰ ਵਾਲੇ ਵੀ ਖਿਲਾਰ ਖਿਲਾਰਦੇ ਸਰਦਾਰ ਜੀ ਕੀ ਹਾਲ ਹੈ ਆਜੋ ਹਾਂਜੀ ਬਸ ਇੱਥੇ ਭਾਜੀ ਸਾਨੂੰ ਜਿੰਨੇ ਵੀ ਆਰਮੀ ਵਾਲੇ ਜਾਂ ਪੰਜਾਬ ਪੁਲਿਸ ਦੇ ਲਾਵੇ ਬੜੇ ਪਿਆਰ ਨਾਲ ਮਿਲੇ ਆ ਇਹਨੇ ਪੈਨੇ ਉਹਨਾਂ ਨੇ ਅੱਧਾ ਘੰਟਾ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਅਗਲਾ ਪਿਛਲਾ ਸਾਨੂੰ ਪੁੱਛਿਆ ਸਾਨੂੰ ਆਪਣੇ ਪਿੰਡ ਦੱਸੇ ਤੇ ਫਲਾਣਾ ਸਾਡਾ ਪਿੰਡ ਸੀ ਉਧਰ ਸਰਦਾਰ ਜੀ ਤੋਂ ਛੱਡ ਕੇ ਸਾਨੂੰ ਕੋਈ ਦੂਜੀ ਗੱਲ ਨਹੀਂ ਦੂਜੀ ਗੱਲ ਨਹੀਂ ਕੀਤੀ ਪਿਆਰ ਦੇ ਨਾਲ ਹਾਂ ਬੜੇ ਖੁਸ਼ ਹੋ ਕੇ ਮਿਲੇ ਇਹਦਾ ਮਤਲਬ ਵੀ ਵਧੀਆ ਯਾਦਾਂ ਜਿਹੜੀਆਂ ਪਾਕਿਸਤਾਨ ਤੋਂ ਲੈ ਕੇ ਤੁਸੀਂ ਬਾਰਡਰ ਪਾਰ ਕਰਨਾ ਤੇ ਉਹ ਯਾਦਾਂ ਜਿਹੜੀਆਂ ਨਾ ਕੋਲ ਨਹੀਂ ਰੱਖਣੀਆਂ ਉਹ ਖਿਲਾਰਨੀਆਂ ਵੀ ਦੂਜਿਆਂ ਨੂੰ ਦੱਸਣਾ ਖਿਲਾਰਨੀਆਂ ਜਿਹੜਾ ਪੁੱਛੂਗਾ ਉਹਨੂੰ ਦੱਸਣਾ ਖਿਲਾਰਨੀ ਨਹੀਂ ਜਿਹੜਾ ਪੁੱਛੂਗਾ ਖਿਲਾਰ ਲੋਕਾਂ ਨੂੰ ਦੱਸਣਾ ਨਹੀਂ ਖਿਲਾਰ ਕੇ ਦੱਸਣਾ ਉਹ ਲੱਭੇ ਦੱਸਣਾ ਹਾਂਜੀ ਜਿੰਨਾ ਸਾਡਾ ਭਾਈ ਫਰੈਂਡ ਸਰਕਲ ਆ ਉਹ ਇਹ ਡਰਦਾ ਆ ਵੀ ਅਸੀਂ ਪਾਕਿਸਤਾਨ ਪਤਾ ਨਹੀਂ ਸਾਨੂੰ ਵੀਜ਼ਾ ਨਹੀਂ ਮਿਲਣਾ ਜਾਂ ਕਿੱਦਾਂ ਨਹੀਂ ਮਿਲਣਾ ਨਾ ਪਰ ਸਾਡੇ ਲਈ ਸਾਡੇ ਬਾਬੇ ਨਾਨਕ ਤੋਂ ਉੱਤੇ ਸਾਡੇ ਲਈ ਕੋਈ ਨਹੀਂ ਆ ਨਾ ਪੈਸਾ ਨਾ ਕੁਝ ਤਾਂ ਉਹਨਾਂ ਨੂੰ ਜਾ ਕੇ ਦੱਸਾਂਗੇ ਵੀ ਜਿਹੜੇ ਪਿਆਰੇ ਕਿ ਡਰਦੇ ਆ ਵੀ ਉੱਥੇ ਆਤਵਾਦੀ ਆ ਜਾਂ ਆ ਫਲਾਣਾ ਤੇ ਸਾਨੂੰ ਤਾਂ ਨਹੀਂ ਲੱਭਿਆ ਇੱਥੇ ਪਾਕਿਸਤਾਨ ਇੱਥੇ ਕੋਈ ਵੇਖਿਆ ਐਵੇਂ ਦੀ ਸ਼ਾਇਦ ਵੀ ਜਿੰਨਾ ਅਸੀਂ ਪਿਆਰ ਦਿੰਦੇ ਆ ਪਿਆਰ ਦਿੰਦੇ ਹਰੇਕ ਕੋਈ ਲੱਭਿਆ ਇੱਥੇ ਨਿੱਕੇ ਤੋਂ ਨਿੱਕੇ ਨਿਆਣਾ ਵੀ ਪਿਆਰ ਦਿੰਦਾ ਚਲੋ ਵਧੀਆ ਜਿਹੜਾ ਮੀਡੀਆ ਜਿਹੜਾ ਉਹੀ ਉਹ ਨੈਗੇਟਿਵ ਪਾਸੇ ਨੈਗੇਟਿਵ ਲਾ ਜੇ ਪੋਜ਼ਿਟਿਵ ਲਾ ਜੇ ਉਹ ਤੇ ਉਹਨਾਂ ਖਿੱਚ ਕੇ ਫਿਰ ਜਿਹਨੂੰ ਖੜਨਾ ਹੋਵੇ ਲੈ ਜਾਂਦੇ ਸਾਡੇ ਗੁਰੂ ਗੋਬਿੰਦ ਸਿੰਘ ਸੀ ਦੇਖੋ ਸਾਰੀ ਦੁਨੀਆ ਦੇ ਸੀ ਉਹ ਉਹਨੇ ਦੇਖ ਲਓ ਨਬੀ ਖਾਂ ਗਨੀ ਖਾਂ ਜਿਹੜੇ ਸੀਗੇ ਇਹ ਦੋ ਹੀ ਜਾਣੀ ਕਿ
ਮੁਸਲਮਾਨ ਹੀ ਸੀਗੇ। ਉਹਨੇ ਜਿੰਨੀ ਉਹਨਾਂ ਦੀ ਰੱਖਿਆ ਕੀਤੀ, ਚੱਕ ਕੇ ਉਹਨਾਂ ਨੂੰ ਲਗਾਏ ਜਾਂ ਕਿੱਦਾਂ ਕੀਤੀ ਆ, ਤੇ ਉਹਨੇ ਦੇਖੋ ਇੰਨਾ ਕੀਤਾ ਪਰ ਉਹਨੇ ਫਿਰ ਕਿਹਾ ਵੀ ਇਹ ਸਾਡੇ ਜਾਣੀ ਕਿ ਮੇਰੇ ਪੁੱਤਰ ਆ। ਗੁਰੂ ਗੋਬਿੰਦ ਸਿੰਘ ਨੇ ਕਿਹਾ ਮੇਰੇ ਪੁੱਤਰ ਆ ਇਹ। ਤੇ ਉਹਨਾਂ ਦੀ ਜਿਹੜੀ ਪੋਤੀ ਸੀ ਉਹ ਕਹਿੰਦੀ ਇਹ ਜਾਣੀ ਕਿ ਉਹਨਾਂ ਦੀ ਧੀ ਸੀ ਘਰੇ, ਉਹ ਕਹਿੰਦੀ ਮੈਂ ਫਿਰ ਪੋਤੀ ਹੋਈ, ਮੈਂ ਉਹਨਾਂ ਦੀ ਪੋਤੀ ਹੋਈ। ਚਲੋ ਜੀ, ਬਹੁਤ ਵਧੀਆ ਕੀਤੀ ਗੱਲ ਹਰਜੀਤ ਨਾਲ, ਉਹਨਾਂ ਦੇ ਬਜ਼ੁਰਗ ਨਾਲ। ਤੇ ਇਹਨਾਂ ਨੂੰ ਘੁਮਾਵਾਂਗੇ ਵੀ ਆਪਾਂ ਇੱਥੋਂ ਦਾ ਅੰਦਰ ਨਨਕਾਣਾ ਸਾਹਿਬ ਗੁਰਦੁਆਰਾ ਦੇ ਜਿਹੜੀਆਂ ਚੀਜ਼ਾਂ ਇੱਥੇ ਵੇਖਣ ਵਾਲੀਆਂ, ਇਹਨਾਂ ਘੁੰਮਿਆ ਵੀ ਹੋਏਗਾ। ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਇਹਨਾਂ ਦੇ ਪਿੰਡ ਜਾ ਕੇ ਪਿੰਡ ਲੈ ਕੇ ਵੀ ਜਾਣਗੇ। ਇਸੇ ਤਰ੍ਹਾਂ ਹੀ ਅਸੀਂ ਅੱਗੇ ਵੀ ਸੁਣਾ ਦਿੰਦੇ ਹੁੰਦੇ ਸਾਰਿਆਂ ਨੂੰ ਵੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਪੁੱਛੋ ਵੀ ਪਾਕਿਸਤਾਨ ਦੇ ਵਿੱਚ ਕਿਵੇਂ ਦਾ ਤੁਹਾਡੇ ਨਾਲ ਵਰਤਾਓ ਰਿਹਾ, ਤੇ ਇਹਨਾਂ ਵੀਡੀਓਜ਼ ਦੀ ਰਹੀ ਉਹ ਮੈਸੇਜ ਜਿਹੜਾ ਵਾ ਉਹ ਸਾਰੇ ਦੁਨੀਆ ਤੱਕ ਅੱਛੇ ਤਰੀਕੇ ਨਾਲ ਜਾ ਸਕਦਾ। ਉਸ ਤੋਂ ਹਟ ਕੇ ਫਿਜ਼ੀਕਲੀ ਲੋਕ ਵੀ ਜਾ ਕੇ ਦੱਸਦੇ ਮਿਲਦੇ ਇੱਕ ਦੂਜੇ ਨੂੰ, ਉਹਦੇ ਨਾਲ ਇੱਕ ਅੱਛਾ ਇਮੇਜ ਜਿਹੜਾ ਵਾ ਉਹ ਅੱਛਾ ਇੰਪੈਕਟ, ਅੱਛਾ ਇਮੇਜ ਜਾਂਦਾ ਯਾਰ ਉੱਧਰ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆਇਆ। ਬੜਾ ਵਧੀਆ, ਅਸੀਂ ਕਹਿੰਦੇ ਬੜਾ ਪੀਸਫੁਲੀ ਅਤੇ ਵਧੀਆ ਮੁਲਕ ਦੇ ਅਸੀਂ ਤਾਂ ਬੜੇ ਖੁਸ਼ਹਾਲ ਵਸਦੇ ਹਾਂ। ਸੋ ਮੇਰੀ ਤਾਂ ਬੇਨਤੀ ਹੈ ਦੋਵਾਂ ਪਾਸਿਆਂ ਦੀ ਮੀਡੀਆ ਨੂੰ ਕਿ ਇਹਨੂੰ ਸੌਫਟ ਕਾਰਨਰ ਬਣਾਓ, ਨਾ ਕਿ ਇਹਨੂੰ ਹਾਰਡ ਕਾਰਨਰ ਬਣਾਓ। ਪਿਆਰ ਵੰਡਣ, ਨਾ ਕਿ ਦੁੱਖ ਜਾਂ ਤਕਲੀਫਾਂ ਨਾ ਵੰਡਣ, ਨਫ਼ਰਤਾਂ ਨਾ ਵੰਡਣ, ਪਿਆਰ ਇੱਕ ਦੂਜੇ ਨਾਲ ਵੰਡਣ। ਸੋ ਆਪਾਂ ਹੋਰ ਵੀ ਲੋਕਾਂ ਨੂੰ ਮਿਲਦੇ ਹਾਂ ਅਤੇ ਗੱਲਬਾਤ ਉਹਨਾਂ ਨਾਲ ਸਾਂਝੀ ਕਰਕੇ ਤੁਹਾਡੇ ਤੱਕ ਰੱਖਾਂਗੇ। ਮਿਲਦੇ ਹਾਂ ਫਿਰ, ਰੱਬ ਰੱਖ। ਲਓ ਜੀ, ਅੱਜ ਨਾ ਅਸੀਂ ਪਿੰਡ ਭੋਲਾ ਚੱਕ 178 ਦੇ ਵਿੱਚ ਆਏ ਹਾਂ ਅਤੇ ਕੁਛ ਬਜ਼ੁਰਗ ਸਾਡੇ ਇੰਡੀਆ ਤੋਂ ਤਸ਼ਰੀਫ ਲਿਆਏ ਸੀ, ਸਰਦਾਰ ਜੋਗਿੰਦਰ ਸਿੰਘ ਮਹੇੜੂ ਮਿਰਜ਼ਾਪੁਰੀਆ, ਅਤੇ ਨਾਲ ਉਹਨਾਂ ਦੇ ਸਨ ਨੇ ਹਰਜੀਤ ਸਿੰਘ ਮਹੇੜੂ ਮਿਰਜ਼ਾਪੁਰੀਆ। ਅਤੇ ਉਹ ਆਪਣੇ ਇੱਥੇ ਜੰਮਣ ਭੋਂ ਵਾਲੀ ਜਗ੍ਹਾ 'ਤੇ ਆਪਣੇ ਪਿੰਡ ਦੇ ਵਿੱਚ ਆਏ ਨੇ। ਉਹਨਾਂ ਦੀ ਬੜੀ ਵੱਡੀ ਵਿਸ਼ ਸੀ ਕਿ ਅਸੀਂ ਆਪਣਾ ਪਿੰਡ ਵੇਖਣਾ ਵਾ, ਅਤੇ ਅੱਲਾਹ ਪਾਕ ਦੀ ਰਜ਼ਾ ਦੇ ਨਾਲ ਉਹ ਅੱਜ ਇਸ ਪਿੰਡ ਦੇ ਵਿੱਚ ਆਏ ਨੇ। ਅਤੇ ਕੁਛ ਬਜ਼ੁਰਗ ਜਿਹੜੇ ਆ ਪਿੰਡ ਵਾਲੇ ਦੋਸਤ, ਉਹਨਾਂ ਦਾ ਜਿਹੜਾ ਵਾ ਉਹਨਾਂ ਨੂੰ ਵੈਲਕਮ ਕਰਨ ਲੱਗੇ। ਮਿਲੋ ਜੀ। ਕੋਈ ਆਈ ਸੀ ਇਹਦੀ ਵੀ ਅਸੀਂ ਇੱਥੇ ਆਪਣੇ ਆਏ ਹਾਂ ਬਸ ਦੇ ਜ਼ਿੰਦਗੀ ਦੇ ਕੀ ਕਰਦੇ ਹੋ ਮੈਨੂੰ ਮੌਕਾ ਮਿਲਿਆ ਵੀ ਮੈਂ ਇਹਨਾਂ ਦੀ ਅੰਤ ਮਿਸ਼ਨ ਕਿੰਨਾ ਮੈਂ ਪੂਰੀ ਕੀਤੀ। ਮਾਣ ਆ ਮੈਨੂੰ ਵੀ ਸਾਡੇ ਕੋਲ ਇੱਥੋਂ ਗਏ। ਲਓ ਜੀ, ਆ ਬਜ਼ੁਰਗ ਐਗਜ਼ੈਕਟ ਉਸ ਜਗ੍ਹਾ 'ਤੇ ਪਹੁੰਚ ਗਏ ਨੇ ਕਿ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਇਹ ਉਹਨਾਂ ਦਾ ਸਾਬਕਾ ਘਰ ਹੈ ਜੀ। ਨਵਾਂ ਬਣਾਤਾ ਹੈ ਨਾ, ਨਵਾਂ ਦੁਬਾਰਾ ਢਾਹ ਕੇ ਬਣਾਇਆ, ਚੇਂਜਿੰਗ ਹੋਈ ਹੈ। ਵਧੀਆ ਵਧੀਆ ਸਾਰੇ ਬੰਦੇ ਅਗਲੇ ਵਰਗੇ ਬੂਟੇ ਨਾਲ ਨਾਮ ਆ ਨਿਕਲ ਨਿਕਲਿਆ ਕੰਮ। ਹਾਂਜੀ ਬਜ਼ੁਰਗੋ, ਅੱਜ ਤੁਹਾਨੂੰ ਕੈਸਾ ਲੱਗ ਰਿਹਾ ਵਾ ਕਿ ਤੁਸੀਂ ਅੱਜ ਆਪਣੇ ਜਨਮ ਜਿੱਥੇ ਤੁਹਾਡਾ ਹੋਇਆ ਤੁਸੀਂ ਉਸ ਜਗ੍ਹਾ ਤੇ ਪਹੁੰਚੇ, ਉਸ ਜਗ੍ਹਾ ਤੇ ਆਪਣੇ ਚਰਨ ਪਾਏ? ਖੁਸ਼ੀ ਹੋਈ ਹੈ ਸੁਣ ਕੇ, ਦੇਖ ਕੇ। ਇਹ ਬਿਆਨ ਨਹੀਂ, ਇਹ ਜਿਹੜੀ ਚੀਜ਼ ਵਾਲੀ ਬਿਆਨ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ ਅਸੀਂ। 70-71 ਸਾਲ ਇਹਨਾਂ ਨੇ ਅੜੀਕ ਕੀਤੀ ਆ ਇੱਥੇ ਇਸ ਥਾਂ ਤੇ ਆਉਣ ਦੀ। ਅੱਛਾ, ਚਲੋ ਕਿਤੇ ਦਰਸ਼ਨ ਕਰਾਂਗੇ, ਆਪਣੇ ਪਿੰਡ ਦੇ ਘਰ ਆਪਣਾ ਦੇਖਾਂਗੇ। ਤੇ ਪੰਜਾਬੀ ਲਹਿਰ ਦੀ ਟੀਮ ਦੇ ਅਸੀਂ ਬਹੁਤ ਧੰਨਵਾਦੀ ਹਾਂ, ਹਾਂ, ਜਿਨ੍ਹਾਂ ਕਿ ਸਾਨੂੰ ਆਪਣੇ ਪਿੰਡ ਤੱਕ, ਸਾਡੇ ਬਕਾਇਦਾ ਸਾਡੇ ਘਰ ਤੱਕ, ਉੱਥੇ ਤੱਕ ਪਹੁੰਚਾਇਆ। ਸਹੀ ਗੱਲ, ਠੀਕ ਹੋ ਗਿਆ ਜੀ। ਹੋਰ ਬਜ਼ੁਰਗੋ, ਤੁਸੀਂ ਕੋਈ ਕੀ ਕਹਿਣਾ ਚਾਹੋਗੇ? ਕੀ ਤੁਸੀਂ ਇੱਥੇ ਮਹਿਸੂਸ ਕਰ ਰਹੇ ਹੋ? ਕੀ ਤੁਸੀਂ ਫੀਲ ਕੀਤਾ ਇੱਥੇ ਪਹੁੰਚ ਕੇ ਆਪਣੇ ਪਿੰਡ ਦੇ ਵਿੱਚ? ਜਿੱਦਾਂ ਅਸੀਂ ਆਪ ਭਰਾਵਾਂ ਵਾਂਗੂ ਰਹੀਦਾ ਉੱਥੇ, ਇਦਾਂ ਹੀ ਇਹ ਭਰਾਵਾਂ ਵਾਂਗੂ ਇੱਥੇ ਰਹਿੰਦੇ ਆ ਤੇ ਚਲੋ ਸਾਰਿਆਂ ਨਾਲ ਪਿਆਰ ਕਰਦੇ ਆ। ਠੀਕ ਹੋ ਗਿਆ। ਤੇ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਆਪਣੇ ਦੂਸਰੇ ਜਿਹੜੇ ਸਾਡੇ ਉਧਰ ਸਰਦਾਰ ਵੀਰ ਰਹਿੰਦੇ ਆ, ਜਿਨ੍ਹਾਂ ਦੇ ਦੱਸਾਂਗੇ ਵੀ ਪਿਆਰ ਸਾਡੇ ਨਾਲ ਬਹੁਤ ਕਰਦੇ ਆ। ਵੀ ਤੁਸੀਂ ਵੀ ਆਪਣਾ ਜਿਹੜਾ ਪਿੰਡ ਆ
ਕੋਈ ਆਵੇ ਤਾਂ ਉਹਨੂੰ ਪਿਆਰ ਕਰਿਆ ਕਰੋ। ਤੁਸੀਂ ਵੀ ਆਪਣਾ ਹੀ ਇਹੀ ਮੈਸੇਜ ਦੇਣਾ ਵੀ ਜਿਹੜੇ ਵੀ ਸਾਡੇ ਭਰਾ ਸਾਡੇ ਹਰਿਆਣੇ ਵੀ ਰਹਿੰਦੇ ਆ ਭੋਲੇ ਚੱਕ ਦੇ, ਜਿਹੜੇ ਉੱਥੇ ਗਏ ਆ, ਵੀ ਇੱਕ ਵਾਰੀ ਆਪਣਾ ਪਿੰਡ ਦੇਖ ਕੇ ਜ਼ਰੂਰ ਆਓ, ਤਾਂ ਤੁਹਾਨੂੰ ਇੱਕ ਦਿਲੋਂ ਤੁਹਾਨੂੰ ਸਕੂਨ ਉਸ ਚੀਜ਼ ਦੀ ਮਿਲੂਗਾ ਜਿਹਦਾ ਅਸੀਂ ਬਿਆਨ ਨਹੀਂ ਇਸ ਚੀਜ਼ ਦਾ ਕਰ ਸਕਦੇ। ਲਓ ਜੀ, ਇਹ ਜਿਸ ਘਰ 'ਚ ਅਸੀਂ ਬੈਠੇ ਆ ਮਾਸ਼ਾਅੱਲਾ, ਉਹ ਬਜ਼ੁਰਗਾਂ ਕੋਲ ਵੀ ਬਾਗ ਜਿਹੜਾ ਸੀ ਪਹਿਲੇ ਜ਼ਮੀਨ ਜਿਹੜੀ ਸੀ, ਜਿਹੜੇ ਬਜ਼ੁਰਗ ਆਏ ਨੇ ਉਹਨਾਂ ਦੀ ਆ। ਕੈਸੀ ਬਾਤ ਹੈ ਜੀ, ਕੁਦਰਤ ਦਾ ਨਿਜ਼ਾਮ ਦੇਖੋ ਜੀ। ਉਹ ਹੈਗਾ 38 ਮਰਬਾ ਦਾ ਜਿਹੜਾ ਨਾ ਸਾਡੇ ਕੋਲ, ਇਹ 38 ਮਰਬਾ ਵੱਜਦਾ। ਉਹ ਤੇ ਆਦੇ ਕੋਸੇ। ਹਾਂਜੀ, ਇਹ ਸਾਡੇ ਕੋਲ। ਅੱਛਾ ਜੀ, ਉਹਨੇ ਸਾਡੇ ਕੋਲ ਮਾਲ ਵੀ ਹੈਗਾ ਹਲੇ ਵੀ। ਨਹੀਂ, ਹੁਣ ਬੂਟੇ ਸਾਈਡ ਤੇ ਇਹ ਪੁੱਟਦੇ ਆ। ਅੱਛਾ ਜੀ। ਹਾਂਜੀ, ਅੰਬਾਂ ਦੇ ਹੋਣੇ ਆ। ਅੰਬਾਂ ਦੇ ਵੀ ਨਹੀਂ ਹੈ, ਇੱਕ ਹੈ। ਅੱਛਾ, ਇੱਕ ਹੈ ਪੁਰਾਣਾ। ਇਹ ਗੁਰਦਿੱਤੇ ਦਾ ਸੀ। ਉਹ ਪਹਿਲੇ ਕਿੱਲੇ ਸ਼ਾਹ ਗੁਰਦਿੱਤੇ ਦਾ ਸੀ ਉਹ ਬਾਗ। ਹਾਂਜੀ ਬਾਬਾ ਜੀ, ਤੁਹਾਡਾ ਬਾਗ ਕਾਹਦਾ ਸੀ? ਹਾਂਜੀ, ਤੁਹਾਡਾ ਬਾਗ ਕਾਹਦਾ ਸੀ? ਸਾਡਾ ਬਾਗ ਕੋਈ ਨਹੀਂ ਸੀ ਇੱਧਰ। ਅੱਛਾ ਜੀ। ਹਾਂ, ਸਾਡੇ ਤਾਂ ਉਦਾਂ ਖੇਤੀਬਾੜੀ ਦੀ ਜ਼ਮੀਨ ਸੀਗੀ ਉੱਥੇ। ਹਾਂ, ਖੇਤੀਬਾੜੀ ਕਰਦੇ ਸੀ। ਪਾਣੀ ਜੀ ਇਹ ਨਾਮ ਸੀ ਸਿੱਖਾਂ ਦੇ ਆ ਜੀ। ਇਹਨਾਂ ਨੇ ਪਾਣੀ ਬੜਾ ਸੀ ਇੱਥੇ ਮੇਰੇ। ਪਾਣੀ ਬਹੁਤ ਸੀ। ਹੁਣ ਤਾਂ ਸਾਰਾ ਬੰਦਾ ਸੂਆ ਬਣਨ ਲੱਗਾ ਨਵਾਂ। ਸਹੀ। ਅਗਲੇ ਪਿੰਡਾਂ ਨੂੰ ਮਿਲਣਾ ਇੱਧਰ ਦੀ, ਤੇ ਸਾਨੂੰ ਸਾਡਾ ਪਾਣੀ ਬੰਦ ਹੋਇਆ 3 ਸਾਲ ਤੋਂ ਪਾਣੀ ਆਉਂਦਾ। 3-4 ਸਾਲ ਹੋ ਗਏ ਆ। ਇਹ ਜਦੋਂ ਸਾਡਾ ਪਿੰਡ ਬੜਾ ਵੱਡਾ ਹੁੰਦਾ ਸੀ। ਗੱਲ ਦੀ ਯਾਦ ਆ, ਜ਼ੁਲਮ ਵੀ ਬੜਾ ਹੋਇਆ ਜੀ। ਹਾਂਜੀ, ਇਧਰੋਂ ਵੀ ਹੋਇਆ, ਤੁਹਾਡੇ ਤੋਂ ਵੀ ਹੋਇਆ, ਸਾਡੇ ਤੋਂ ਵੀ ਹੋਇਆ। ਹਾਂਜੀ, ਦਬੱਲੇ ਨੂੰ ਬਹੁਤ ਹੋਇਆ। ਹਾਂ, ਹੋਰ ਲੈ ਲਓ। ਲਓ ਜੀ, ਸ਼ੁਕਰੀਆ ਜਨਾਬ, ਮਿਹਰਬਾਨੀ। ਤੇ ਠਾਕਰ ਦਾਸ ਹਾਂਜੀ, ਤੇ ਦਲੀਪ ਚੰਦ। ਦਲੀਪ ਚੰਦ ਨੇ ਜੀ, ਮੈਨੂੰ ਪਤਾ। ਅੱਛਾ, ਭੁੱਲਾ ਇੱਕ ਨਾਥਾਂ ਦਾ ਟੱਬਰ ਵੀ ਸੀ ਇੱਥੇ। ਹੈ ਨਾਥਾਂ ਦਾ ਹਾਂਜੀ, ਸੀਗਾ ਜੀ। ਤੇ ਲਿਆਣੀਏ। ਹਾਂ, ਦਿਹਾੜੀਏ ਸਾਰੇ, ਦਿਹਾੜੀਏ ਜੀ ਸਾਰੇ। ਦੱਸ ਉਧਰ ਉੱਠ ਕੇ ਆਏ ਸਾਰੇ ਇਹ। ਨਾਲ ਹੀ ਸਾਡਾ ਬਾਬਾ ਆਇਆ ਸੀ। ਅੱਛਾ ਜੀ। ਤੇ ਹੋਰ? ਠਾਕਰ ਦਾਸ ਦਾ ਕਿੱਥੇ ਘਰ ਸੀ? ਠਾਕਰਦਾਸ ਦਾ ਘਰ ਸੀਗਾ ਜੀ, ਆ ਜੈਲਦਾਰਾਂ ਦੇ ਘਰ ਨਾਲ। ਹਾਂਜੀ ਹਾਂਜੀ ਇਹ ਹੁਕਮ ਚੰਦ ਹਾਂਜੀ, ਹੁਕਮ ਚੰਦ ਭੋਲਾ ਭੋਲਾ ਜਾਊਗਾ। ਆ ਤੇ ਇੱਕ ਸੀਗਾ ਦੂਸਰਾ, ਇਹ ਹੁਕਮ ਚੰਦ ਭੋਲਾ ਹਾਂ, ਤੇ ਮੂਰਾਜ। ਹਾਂ ਹਾਂਜੀ, ਇਹ ਜੈਲਦਾਰਾਂ ਦੇ ਘਰ ਸੀ। ਹਾਂ। ਤੇ ਤੁਹਾਡਾ ਇਧਰਲੇ ਪਾਸੇ ਉਹਨਾਂ ਦਾ ਸੀ ਘਰ, ਉਹ ਇਧਰਲੇ ਪਾਸੇ। ਅੱਛਾ ਜੀ। ਹਾਂਜੀ, ਉਹ ਮਸੀਤ ਵਾਲੀ ਗਲੀ ਜਿੱਥੇ ਹਾਂ, ਮਸੀਤ ਵਾਲੀ ਗਲੀ। ਠਾਕਰ ਦਾਸ। ਹਾਂਜੀ, ਸਰਦਾਰ ਤੇ ਬਾਕੀ ਆ ਗਿਆ 2 ਗੁਰਦੁਆਰੇ ਸੀ ਇੱਥੇ। ਅੱਛਾ। ਉਹ ਤੇ ਗੁਰਦੁਆਰੇ ਹੁਣ ਤੁਹਾਨੂੰ ਪਤਾ ਵੀ ਨਹੀਂ ਹੁਣ ਉਹ ਜਗ੍ਹਾ ਤਾਂ ਕਹਿੰਦੇ ਆ 2 ਗੁਰਦੁਆਰੇ ਸੀ। ਹਾਂ। ਤੇ ਮੈਂ ਤੁਹਾਨੂੰ ਇੰਟਰਵਿਊ ਵਿੱਚ ਦੱਸਿਆ ਸੀ। ਇਹਨਾਂ ਨੇ ਮੈਂ ਸੁਣੀ ਨਹੀਂ, ਕਿਹਨਾਂ ਦੇ ਕੀਤੀ ਸੀ? ਕਿਹਨਾਂ ਦੇ ਕੀਤੀ ਸੀ? ਉਹ ਆਈਡੀ ਕਿਹੜੇ ਪੇਜ ਵਾਲੇ ਨੇ? ਚੱਲਦੀ ਫੇਸਬੁੱਕ ਦੀ। ਉਹ ਆਏ ਸੀ ਇੱਧਰੋਂ ਸ਼ਾਂਤੀ ਦਾ ਪੇਜ ਬਣਾਇਆ ਸ਼ਾਂਤੀ ਨਹੀਂ ਤਾਂ- ਕਿਹੜਾ ਪੇਜ ਹੈ? ਬੋਲਾ ਚੱਕ। ਸ਼ਾਂਤੀ ਜਿਹੜਾ ਸੀ ਨਾ ਜੀ, ਹਾਂ। ਮੈਂ ਤੁਹਾਨੂੰ ਭੋਲਾ ਚੱਕ ਭੋਲੇ ਜੈਲਦਾਰ ਦੇ ਜਦੋਂ ਵਿਚਾਰੇ ਪਏ ਨਾ, ਹਾਂ। ਤੇ ਪੁਲਿਸ ਸੀਗਾ ਨਾਕਾ ਲਗਾਇਆ, ਅੱਛਾ ਤੇ ਉਹ ਸਿੱਧਾ ਹੀ ਨੰਗਾ ਲਗਾਇਆ ਇਹਨੂੰ ਅੱਛਾ। ਨਹਿਰ, ਹਾਂ। ਤੇ ਉੱਥੇ ਡੁੱਬ ਗਿਆ। ਸ਼ਾਂਤੀ ਨਹੀਂ ਸੀ ਉਹ ਪਤਾ ਕੌਣ ਸੀਗਾ? ਹਾਂ, ਉਹ ਮੁਲਖੇ ਦਾ ਭਰਾ। ਮੁਲਖ ਦਾ ਭਰਾ ਕੀਰਤਨ ਕਰਦਾ ਹੁੰਦਾ ਸੀਗਾ। ਹਾਂਜੀ, ਉਹ ਸੀਗਾ, ਉਹ ਡੁੱਬ ਗਿਆ ਸੀ, ਉਹ ਲੰਘਣ ਲੱਗਾ ਸੀ। ਆਹੋ ਉਹ ਹੋਊਗਾ ਫਿਰ ਪਤਾ ਉਹ ਨਹੀਂ। ਸੀਗਾ। ਆਹ, ਕਿ ਉਹ ਸਾਨੂੰ ਹੁਣ ਉਮਰ ਵੀ ਉਰੇਜ ਹੋਈ ਹੈ ਨਾ, ਹੁਣ ਨਹੀਂ ਵੀ ਜੇਲ੍ਹ ਜਾਣਾ। ਹਾਂਜੀ ਹਾਂਜੀ, ਨਹੀਂ ਚੇਤਾ ਹਾਂਜੀ। ਆਹ ਜੀ। ਮੁਲਖੇ ਦਾ ਸੀ ਉਹ ਭਰਾ। ਉਹ ਤੁਹਾਨੂੰ ਇੰਟਰਵਿਊ ਤੋਂ ਐਸੇ ਕਿਸੇ ਕੋ ਹੋਣਾ ਕੋਈ? ਉਹ ਇੰਟਰਵਿਊ ਨੇ ਲਿਆ ਸਾਡੇ ਕੋਲ ਸੀਗਾ, ਉਸੇ ਰਹਿੰਦਾ ਸੀ ਕੈਨੇਡਾ। ਅੱਛਾ। ਤੇ ਅਕਾੜਿਓ ਆਇਆ ਸੀ। ਅੱਛਾ। ਉਹ ਉੱਥੇ ਰਹਿੰਦਾ ਸੀਗਾ। ਅੱਛਾ। ਤੇ ਉਹ ਕਹਿੰਦਾ ਸੀ ਵੀ ਉਹ ਸਾਡੇ ਹੈਗਾ ਭੋਲੇ ਚੱਕ ਲਾ। ਸ਼ਾਂਤੀ ਦਾ ਮੁੰਡਾ ਹੋਣਾ।
ਸ਼ਾਂਤੀ ਦਾ ਮੁੰਡਾ ਪਤਾ ਨਹੀਂ ਜੀ ਮੈਨੂੰ ਹੋਣਾ ਜੀ ਜਿਹੜਾ ਕੈਨੇਡਾ ਤੋਂ ਆਇਆ ਸੀ ਇੱਥੇ ਕੈਨੇਡਾ ਤੋਂ ਇੱਥੇ ਆਇਆ ਸੀ ਹਾਂ ਸ਼ਾਂਤੀ ਦਾ ਮੁੰਡਾ ਉਹ ਫਿਰ ਇੱਥੇ ਇੰਟਰਵਿਊ ਮੇਰਾ ਲੈ ਗਿਆ ਹੁਣ ਆਸਟ੍ਰੇਲੀਆ ਹੁੰਦੇ ਉਹ ਫਿਰ ਇੰਟਰਵਿਊ ਲੈ ਗਿਆ ਜੀ ਉਹਦਾ ਚਲੇ ਗਿਆ ਹੁਣ ਤੁਹਾਡੇ ਉੱਥੇ ਵੀ ਚਲ ਗਿਆ ਹੁਣ ਉੱਥੇ ਸਾਰੇ ਪਾਕਿਸਤਾਨ ਚਲ ਗਿਆ ਉਹ ਖੁੱਲਾ ਵੀਜ਼ਾ ਮਿਲ ਜਾਂਦਾ ਬਾਪੂ ਜੀ ਉਹਦਾ ਸਾਨੂੰ ਸਿਰਫ ਨਨਕਾਣਾ ਸਾਹਿਬ ਦਾ ਸਾਨੂੰ ਖੁੱਲਾ ਵੀਜ਼ਾ ਨਹੀਂ ਮਿਲਦਾ ਇੱਥੇ ਆਉਣ ਦਾ ਕਿੱਥੇ ਹੁਸ਼ਿਆਰਪੁਰ ਉੱਠ ਕੇ ਆਏ ਸਾਰੇ ਇਹ ਨਹੀਂ ਅਸੀਂ ਮਿਰਜ਼ਾਪੁਰੋਂ ਉੱਠ ਕੇ ਆਏ ਸੀ ਮਿਰਜ਼ਾਪੁਰ ਦੇ ਲਾਗੇ ਹੁਸ਼ਿਆਰਪੁਰ ਉਹ ਨਾਲ ਹੀ ਆਉਂਦਾ ਤਾਂ ਆਹੋ ਇੱਕੋ ਹੀ ਗੱਲ ਹੈ ਸਾਰੇ ਇੱਕੋ ਗੱਲ ਹੈ ਬਾਪੂ ਲੜ ਦੋ ਬਾਪੂ ਕਹਿੰਦਾ ਲੜ ਦੋ ਪੈਂਦਾ ਨਹੀਂ ਇਹ ਬਾਹਰ ਹੀ ਏਦਾਂ ਦੀ ਲੜਦਾ ਤੁਸੀਂ ਤੱਤੀ ਆ ਬਾਪੂ ਜੀ ਦੀ ਬਾਪੂ ਜੀ ਦੇ ਆਹੋ ਇੱਕੋ ਹੀ ਗੱਲ ਸਾਰੀ ਜਦੋਂ ਬਾਬਾ ਸਾਡਾ ਸੀ ਨਾ ਜਿਹੜਾ ਜੀ ਜੈਲਦਾਰ ਦੇ ਨਾਲ ਭੋਲੇ ਦੇ ਨਾਲ ਉੱਠ ਕੇ ਆਇਆ ਸੀ ਹਾਂ ਤੇ ਨਹਿਰ ਉਹਨਾਂ ਦੇ ਆਏ ਨਿਕਲੀ ਹਾਂਜੀ ਚਾਰ ਜੰਗ ਆਇਆ ਤਾਂ ਨਿਕਲੀ ਆ ਆਹੋ ਰੋਟੀਆਂ ਸਾਰੇ ਪਿੰਡ ਪਕਾ ਕੇ ਅੱਗੇ ਖਾਂਦੇ ਸੀ ਇਹਨਾਂ ਦੇ ਜਿਹੜੀ ਰੋਟੀ ਮੇਰੇ ਉੱਥੇ ਨਹਿਰਾਂ ਕੱਢਦੇ ਉਦੋਂ ਕਿਹੜੀਆਂ ਮਸ਼ੀਨਾਂ ਸੀਗੀਆਂ ਨਾ ਕੁਛ ਨਹੀਂ ਸੀਗਾ ਹੈ ਉਹ ਮਸ਼ੀਨਾਂ ਤਾਂ ਹੁਣੇ ਚੱਲਦੀਆਂ ਆਹ ਹੁਣੇ ਚਾਕੂ ਚੱਲਿਆ ਉਦੋਂ ਮਸ਼ੀਨਾਂ ਬਾਬਾ ਜੀ ਲੰਬੜਦਾਰ ਕਿੰਨੇ ਹੀ ਪਿੰਡ ਦੇ ਨੰਬਰਦਾਰ ਇੱਕੋ ਹੀ ਸੀ ਜੈਲਦਾਰ ਸੀ ਵੱਡਾ ਅੱਛਾ ਤੇ ਲੰਬੜਦਾਰ ਕਿਹੜਾ ਸੀ ਹੈ ਲੰਬੜਦਾਰ ਕਿਹੜਾ ਸੀ ਜੀ ਇਸ ਪਿੰਡ ਦਾ ਭੋਲਾ ਸੀ ਭੋਲਾ ਇੱਕ ਸਤਾਂ ਪਿੰਡਾਂ ਦਾ ਸੀਗਾ ਜੈਲਦਾਰ ਅੱਛਾ ਲੰਬੜਦਾਰ ਹੈ ਹੀ ਕੋਈ ਨਹੀਂ ਸੀ ਉਹ ਹੀ ਜੈਲਦਾਰ ਤੇ ਉਹ ਹੀ ਲੰਬੜਦਾਰ ਸਤਾਂ ਪਿੰਡਾਂ ਦੀ ਜੈਲ ਸੀ ਸਤਾਂ ਪਿੰਡਾਂ ਦੀ ਜੈਲਦਾਰੀ ਸੀ ਸਹੀ ਹੈ ਸਤਾਂ ਪਿੰਡਾਂ ਦੀ ਜੈਲ ਸੀ ਜੀ ਬੜਾ ਉਹਨਾਂ ਦਾ ਟੌਰ ਸੀ ਅੱਛਾ ਹਾਂਜੀ ਬਕਾਇਦਾ ਗੱਡੀ ਹੈ ਇਹਨਾਂ ਬਜ਼ੁਰਗਾਂ ਦੀ ਕਿੱਧਰਲੇ ਪਾਸੇ ਸੀ ਜ਼ਮੀਨ ਕਿਹਨਾਂ ਦੀ ਜੀ ਇਹਨਾਂ ਦੀ ਠਾਕਰਦਾਸ ਦੀ ਇਹਨਾਂ ਦੀ ਜ਼ਮੀਨ ਜੀ ਹੁਣ ਮੈਂ ਤਾਂ ਹੁੰਦੇ ਨਾ ਜੀ ਮੈਨੂੰ ਨਹੀਂ ਪਤਾ ਸੀ ਇੰਨੀਆਂ ਵੀ ਝੂਠ ਕਰਦੇ ਚਲੋ ਘਰ ਦਾ ਬਾਪੂ ਪਤਾ ਨਾ ਘਰ ਦਾ ਤਾਂ ਪਤਾ ਹਾਂ ਘਰਦਿਆਂ ਦਾ ਸਾਨੂੰ ਪਤਾ ਹਾਂ ਘਰਦਿਆਂ ਦਾ ਪਤਾ ਆ ਮਸਜਿਦ ਦੇ ਨਾਲ ਸੀ ਜੀ ਹਾਂਜੀ, ਮਸਜਿਦ ਦੇ ਨਾਲ ਅਗਲੀ ਸਾਈਡ ਤੇ ਉਹ ਜਿਹੜਾ ਮਸਜਿਦ ਦੀ ਬੈਕ ਸਾਈਡ ਤੇ ਇੱਧਰ ਨੂੰ ਗਲੀ ਨਿਕਲਦੀ ਹੈ ਹਾਂਜੀ ਇਹ ਜਿਹੜਾ ਨਾ ਅੱਗੋਂ ਆ ਜਿਹੜਾ ਸਾਰਾ ਹੱਥ ਆਇਆ ਆ ਸਾਰਾ ਇਹ ਸਾਰਾ ਸੀਗਾ ਜੈਲਦਾਰਾਂ ਦਾ ਹੀ ਅੱਛਾ ਹਾਂਜੀ ਹੁਣ ਤਾਂ ਇੱਟ ਵੀ ਨਹੀਂ ਰਹਿ ਗਈ ਸਾਰੇ ਨਹੀਂ ਜੈਲਦਾਰ ਨਾਲ ਨਿਸ਼ਾਨੀ ਹੈਗੀ ਹਾਲੇ ਤੁਸੀਂ ਰੱਖੀ ਜੋ ਗੇਟ ਹੈਗਾ ਲਗਾਇਆ ਹਾਲੇ ਗੇਟ ਰੱਖਿਆ ਹਾਲੇ ਹੈਗਾ ਰਾਣਿਆਂ ਦਾ ਜੁਲਮ ਉਹਨਾਂ ਦਾ ਵੀ ਉਹ ਕਿਹਦੇ ਕੋਲ ਸੀ ਉਹ ਜੁਲਮ ਕੇ ਹਾੜਾ ਆਪਣੀ ਗਲੀ ਸਾਹਮਣੇ ਉਹ ਆਉਂਦੇ ਨੇ ਫਾਈਲ ਖਾ ਕੇ ਹੈ ਫਾਈਲ ਖਾ ਕੇ ਫਜ਼ਲ ਖਾਂ ਦੇ ਉਹ ਬੜਕਾਂ ਦੇ ਸਾਹਮਣੇ ਉੱਥੇ ਹੈਗੀ ਆ ਇਹਨਾਂ ਦੀ ਅਜੇ ਕਾਲ ਭਾਈ ਦੇਖੀਏ ਥੋੜਾ ਜਿਹਾ ਹੈ ਥੋੜੀ ਦੇਖ ਜਗ੍ਹਾ ਲਈ ਆ ਸੌਈ ਨਾ ਜਾਣ ਫੇ ਸ਼ਾਬੂ ਦੇ ਵੀ ਹੈਗੇ ਥੋੜੀ ਸ਼ਾਬੂ ਦੇ ਵੀ ਹੈਗੀ ਆ ਉਹ ਬਹੁਤੀ ਹੈ ਉਹ ਤੁਹਾਡੀ ਨਿਸ਼ਾਨੀ ਇਹਦੇ ਹੈਗੀ ਹੈ ਅੱਛਾ ਜੀ ਹਾਂਜੀ ਨਹੀਂ ਤੁਹਾਡੇ ਘਰ ਨਹੀਂ ਉਹ ਕਿਸੇ ਹੋਰ ਟੱਬਰ ਦੇ ਕਹਿ ਰਹੇ ਆ ਤੁਹਾਡੇ ਨਹੀਂ ਅੱਛਾ ਜੀ ਹਾਂਜੀ ਉਹ ਹੋਰ ਕਿਸੇ ਟੱਬਰ ਦੇ ਹੈ ਅਜੇ ਕੋਈ ਨਿਸ਼ਾਨੀ ਤੁਹਾਡੀ ਜਿਹੜੀ ਹੈ ਨਾ ਇਹ ਮੇਰਾ ਭਾਈ ਸੀ ਇਹਨਾਂ ਦਾ ਬਾਪ ਹਾਂਜੀ ਉਹ ਸਾਰਿਆਂ ਨੂੰ ਜਾਣਦਾ ਉਦੋਂ ਉਹ ਦੂਸਰੀ ਪੜ੍ਹਦਾ ਹੁੰਦਾ ਅੱਛਾ ਇੱਥੇ ਹੀ ਅੱਛਾ ਉਹ 2 ਸਾਲ ਹੋ ਗਏ ਤੇਰੀ ਪੌੜ ਅੱਛੇ ਤੋਂ ਵੱਡਾ ਸੀ ਉਹ ਅੱਛਾ ਹਾਂਜੀ ਉਹ ਸਾਰਿਆਂ ਨੂੰ ਜਾਣਦਾ ਹੁਣ ਉਹ ਸਾਰਿਆਂ ਨੂੰ ਜਾਣਦਾ ਸੀ ਪੜ੍ਹਦੇ ਰਹੇ ਨਾ ਇਕੱਠੇ ਉਹ ਦੂਸਰੀ ਪੜ੍ਹਦਾ ਸੀ ਉਹ ਆਹੋ ਤੇ ਉਦੋਂ ਉਸ ਜ਼ਮਾਨੇ ਜੋ ਅੱਜ ਤੋਂ 10 ਸਾਲ ਜਾਂ 15 ਸਾਲ ਪਹਿਲੇ ਇੱਕ ਆਇਆ ਸੀ ਬੰਦਾ ਹਾਂ ਤੁਹਾਡੇ ਉੱਥੋਂ ਆਪਣੇ ਜਿਹੜਾ ਹੁਸ਼ਿਆਰਪੁਰ ਤੋਂ ਆਇਆ ਸੀ ਉਹ ਉੱਥੇ ਰਹਿੰਦਾ ਸੀ ਅੱਛਾ ਤੇ ਉਦੋਂ ਭੈਣ ਸਾਡੀ ਸੀ ਸਾਰਿਆਂ ਨੂੰ ਵੱਡੀ ਅੱਛਾ। ਉਹ ਜੀਰੀ ਸੀਗੀ ਹਾਂ ਤੇ ਮੈਂ ਆ ਕੇ ਨਾ ਪਹਿਲਾਂ ਦੇ ਪੈਰਾਂ ਨੂੰ ਹੱਥ ਲਾਇਆ ਸਿਆਣੇ ਬੰਦੇ ਦੇ ਪੈਰਾਂ ਨੂੰ ਮਾਤਾ ਹਾਂ ਹੈ ਹਾਂ ਤੇ ਬੜੀ ਉਹਨੇ ਸਾਰੀਆਂ ਗੱਲਾਂ ਦੱਸੀਆਂ ਵੀ ਜਨਾਨੀਆਂ ਜਿਹੜੀਆਂ ਸੀ ਸਾਰੀਆਂ ਤੁਹਾਡੀਆਂ ਮਾਵਾਂ ਤੁਹਾਡੀਆਂ ਭੈਣਾਂ ਸਾਰੀਆਂ ਸਭ ਕੁਝ ਦੱਸਿਆ ਉਹ ਖੁਸ਼ ਹੋ ਗਿਆ ਹਾਂ ਹੈ ਹਾਂ ਤੇ ਬਾਕੀ ਇਹ ਗੱਲ ਵੀ ਮੈਂ ਤਾਂ ਹੁਣ 8 ਸਾਲ ਦਾ ਸੀ ਉਦੋਂ 8 ਸਾਲ ਦਾ 8 ਸਾਲ ਦਾ ਤੀਰਥ ਪ੍ਰਕਾਸ਼ ਨੂੰ ਜਾਣਦੇ ਆ ਹੈ ਤੀਰਥ ਪ੍ਰਕਾਸ਼ ਨਹੀਂ ਜੀ ਠਾਕਰਦਾਸ ਦੇ ਮੁੰਡੇ ਹਾਂਜੀ ਠਾਕਰਦਾਸ ਅੱਛਾ ਜੀ ਠਾਕਰਦਾਸ ਦੇ ਮੁੰਡੇ ਤੁਲਸੀ ਸੀ ਇੱਕ ਹਾਂ ਤੁਲਸੀ ਨੂੰ ਜਾਣਦੇ ਆ ਤੁਲਸੀ ਨੂੰ ਸਾਡਾ ਤਾਇਆ ਲੱਗਦਾ ਹੈ ਤੁਹਾਡਾ ਤਾਏ ਸਾਰਾ ਇੱਕੋ ਹੀ ਕੋਣਵਾਸੀ ਹੈ ਇੱਕੋ ਸੀ ਸਾਰਾ ਇਹ ਆਹੋ ਹਾਂ ਇੱਕ ਦੋ ਘਰ ਸੀਗੇ ਉਦੋਂ ਸਿੱਖਾਂ ਦੇ ਹਾਂ। ਬਾਕੀ ਸਾਰੇ ਹਿੰਦੂ ਦੇ ਇਹ ਸੀਗੇ। ਹਿੰਦੂਆਂ ਜੋ ਮਤਲਬ ਬਣੇ ਆ ਨਾ ਸਰਦਾਰ ਮੁੜ ਕੇ ਗਾਂ ਬਣ ਗਏ ਨਾ ਇਹ। ਹਾਂਜੀ। ਹਾਂ ਸਾਰੇ ਪਹਿਲੇ ਹਿੰਦੂ ਸੀ ਹਿੰਦੂ ਵੀ ਸੀ ਨਾਲ ਜਿਹੜੇ ਪਿੱਛੇ ਹਿੰਦੂਆਂ ਦੇ ਬੋਲਦੇ ਪਏ ਆ ਦੋ ਆ ਲਾਗੇ ਸਾਡਾ ਘਰ ਸੀ ਇੱਕ ਸਿੱਖਾਂ ਦਾ ਅੱਛਾ ਇੱਕ ਇਹ ਸੀ ਅੱਛਾ ਇੱਕ ਘਰ ਉਧਰ ਹੀ 2-3 ਘਰ ਸੀ ਸਾਰੇ ਸਿੱਖਾਂ ਦੇ ਬਾਕੀ ਸਾਰੇ ਹਿੰਦੂ ਹੀ ਸੀਗੇ ਅੱਛਾ ਸਾਰੇ ਨਾਲ ਹੀ ਇਕੱਠੇ ਉੱਠ ਕੇ ਆਏ ਆ ਉੱਥੇ ਤੇ ਉੱਥੇ ਜਾ ਕੇ ਬਣ ਗਏ ਜੋ ਮਰਜੀ ਆਹੋ ਚਲੋ ਸਿੱਖ ਬਣ ਗਿਆ ਉੱਧਰ ਆਹੋ ਜੀ ਨਹੀਂ ਸੱਚੀ ਗੱਲ ਹੈ ਜੀ ਉੱਧਰ ਜਾ ਕੇ ਸਿੱਖ ਬਣ ਗਿਆ ਸਾਰੇ ਸਾਰੇ ਬਣ ਗਏ ਹੈ
ਸਭ ਸਿੱਖ ਬਣ ਗਏ। ਸਾਡੇ ਜੀ ਉਹ ਪਾਲੀ ਗਲੀ ਹੁੰਦੀ ਸੀ ਚਮਾਰਾਂ ਦੀ। ਅੱਛਾ। ਉਹਨਾਂ ਦਾ ਵੱਖਰਾ ਹੀ ਪੁੱਲ। ਅੱਜ ਇੱਥੇ ਨਾ ਨਿਜ਼ਾਮਦੀਨ ਕਹਿੰਦੇ ਆ, ਉਹ ਸਾਰਾ ਹਿੱਸਾ ਜਿਹੜਾ ਚਮਾਰਾਂ ਦਾ ਸੀਗਾ ਉਹ ਚਮਾਰ ਸੀਗੇ, ਤੇ ਬਾਕੀ ਸਾਰੇ ਅਸੀਂ ਸੀ ਜਿਹੜੇ ਰਲੇ ਮਿਲੇ ਸੀ। ਭਰਾਈਆਂ ਦੇ ਘਰ ਸੀ 2-3, ਤੇ 2 ਘਰ ਸਾਡੇ ਸੀਗੇ। ਅੱਛਾ। ਇੱਕ ਘਰ ਲਾਈਆਂ ਦਾ ਸੀ ਇੱਥੇ।